ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਮੀਡੀਆ ਵਿੱਚ ਅੱਜ ਚੀਨੀ ਮੂਲ ਦੀ ਨਿਊਯਾਰਕ ਸਥਿਤ ਬਲੌਗਰ ਜੈਨੀਫਰ ਜ਼ਿੰਗ ਦੀ ਖੂਬ ਚਰਚਾ ਹੋ ਰਹੀ ਹੈ। ਇਸ ਦਾ ਕਹਿਣਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਦੇ ਹਾਲੀਆ ਚੀਨ ਦੌਰੇ ਦੌਰਾਨ ਐਲਨ ਮਸਕ ਦੇ ਟੇਬਲ ਤੇ ਵੇਟਰਸ ਬਣ ਕੇ ਸਰਵ ਕਰ ਰਹੀ ਲੇਡੀ ਐਕਚੁਅਲੀ ਚੀਨੀ ਫੌਜ ਦੀ ਆਫਿਸਰ ਮੇਜਰ ਚੈਂਗ ਚੈਂਗ ਹੈ। और याद रहे इसे ब्लॉगर ने 18 जून 2023 ਨੂੰ ਹਰਦੀਪ ਸਿੰਘ ਨਿੱਜਰ ਦੇ ਸਰੀ ਕੈਨੇਡਾ ਵਿੱਚ ਹੋਏ ਮਰਡਰ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਦਾ ਕਾਰਾ ਦੱਸਿਆ ਸੀ। ਸੋ ਵਿਊਅਰਸ ਨੂੰ ਜਾਪਦਾ ਹੈ ਕਿ ਇਹ ਬਲੌਗਰ ਇੰਡੀਅਨ ਖੁਫੀਆ ਏਜੰਸੀ ਰਾਹ ਦੀ ਏਜੰਟ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਵੀ ਇੰਡੀਅਨ ਮੀਡੀਆ ਕਿਸੇ ਨੂੰ ਬਹੁਤ ਪ੍ਰੋਮੀਨੈਂਟ ਬਣਾ ਕੇ ਪੇਸ਼ ਕਰੇ ਜਾਂ ਜਿਹਦਾ ਕੋਈ ਆਮ ਆਧਾਰ ਵੀ ਨਹੀਂ ਹੈ ਉਸ ਨੂੰ ਬਹੁਤ ਚੁੱਕ ਰਿਹਾ ਹੋਏ ਤੇ ਸਮਝੋ ਵੀ ਉਹਨਾਂ ਦੇ ਇੰਟਰਸਟ ਇਹਦੇ 'ਚ ਜੁੜੇ ਹੋਏ ਨੇ, ਕਿਉਂਕਿ ਜਿਹੜੇ ਲੋਕ ਮੀਡੀਆ ਨੂੰ ਕਲੋਜ਼ਲੀ ਫੋਲੋ ਕਰਦੇ ਨੇ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਇੰਟੈਲੀਜੈਂਸ ਏਜੰਸੀਆਂ ਦਾ ਵੀ ਇੱਕ ਆਪਣਾ ਰੋਲ ਹੁੰਦਾ। ਇੱਕ ਜ਼ਮਾਨਾ ਸੀ ਕਿ ਉਹਨਾਂ ਦੇ ਕੋਲ ਇਨਫੋਰਮੇਸ਼ਨ ਦੇ ਰਾਹੀਂ ਜਾਂ ਦੂਜੇ ਬਹੁਤ ਸਾਰੇ ਹੋਰ ਡਿਫਰੈਂਟ ਹੁੰਦੇ ਸੀ ਸਾਧਨ, ਲੇਕਿਨ ਅੱਜ ਕੱਲ੍ਹ ਸੋਸ਼ਲ ਮੀਡੀਆ ਜਾਂ ਓਵਰਆਲ ਜਿਹੜਾ ਟਰੈਂਡ ਹੁੰਦਾ ਹੈ ਔਰ ਈਵਨ ਜਿਨ੍ਹਾਂ ਦਾ ਮੈਂ ਜਿਹੜਾ ਵਿਸਲ ਬਲੋਅਰ CIA ਦੇ ਦਾ ਮੈਂ ਜ਼ਿਕਰ ਕਰਦਾ ਹਾਂ ਕਿ ਵੀ ਜਿਸ ਨੇ ਲੰਬਾ ਵਕਤ CIA 'ਚ ਸਰਵ ਕੀਤਾ, ਪਾਕਿਸਤਾਨ 'ਚ ਵੀ ਉਹ ਜਿਹੜਾ CIA ਦੇ ਉੱਥੋਂ ਦੇ ਦਫ਼ਤਰ ਦੇ ਇੰਚਾਰਜ ਰਹੇ ਔਰ ਮਿਸਟਰ ਕਰਿਆਕੂ, ਔਰ ਉਹਨਾਂ ਨੂੰ ਇੱਕ ਦਿਨ ਇੱਕ ਇੰਟਰਵਿਊ ਦੇ ਵਿੱਚ ਉਹ ਪੁੱਛ ਰਹੇ ਸੀ ਕਿ ਵੀ ਕੀ ਤੁਹਾਡੀਆਂ ਏਜੰਸੀਆਂ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਜਾਂ ਦੂਜੇ ਤੋਂ ਵੀ ਕਰਦੇ ਨੇ? ਕਹਿੰਦੇ ਵੀ ਹੁਣ ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਉਹ ਉੱਥੋਂ ਹੀ ਉਹਦੇ ਉੱਤੇ ਕੰਮ ਹੋ ਰਿਹਾ ਹੁੰਦਾ ਹੈ ਕਿ ਵੀ ਕੀ ਆਇਆ ਕੀ ਹੈ, ਔਰ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਾਣਕਾਰੀ ਦਾ ਸਾਧਨ ਹੁੰਦਾ ਹੈ ਜਿਹੜਾ ਇਸ ਨੂੰ ਦੇਣ ਦਾ। ਫਿਰ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਵੀ ਜਿਨ੍ਹਾਂ ਨੂੰ ਤੁਸੀਂ ਰਿਕਰੂਟ ਕਰਦੇ ਹੋ, ਜਿਵੇਂ CIA ਲਈ ਤੁਸੀਂ ਕੀਤੇ, ਅਲ-ਕਾਇਦਾ ਦੇ ਇਹ ਉਹ, ਉਹਦਾ ਕੀ ਪਾਰਟ ਹੁੰਦਾ ਹੈ? ਤੇ ਉਹਨਾਂ ਨੇ ਕਿਹਾ ਕਿ ਵੀ 5% ਲੋਕ ਮੋਟੀਵੇਟਡ ਹੁੰਦੇ ਨੇ ਜਿਹੜੇ ਕਿ ਬਦਲਾ ਲੈਣਾ ਚਾਹੁੰਦੇ ਹੁੰਦੇ ਨੇ, ਉਹ ਤੁਹਾਨੂੰ ਜੁਆਇਨ ਕਰਨਗੇ ਆਪਣੇ ਦੁਸ਼ਮਣ ਤੋਂ ਬਦਲਾ ਲੈਣ ਲਈ। ਤੇ ਬਾਕੀ ਉਹਨਾਂ ਨੇ ਕਿਹਾ ਵੀ 90% ਤੋਂ ਜ਼ਿਆਦਾ ਜਿਹੜੇ ਨੇ ਉਹ ਫਾਈਨੈਂਸ਼ੀਅਲ ਰੀਜ਼ਨ ਕਰਕੇ ਹੀ ਰਿਕਰੂਟ ਹੁੰਦੇ ਨੇ ਕਿ ਵੀ ਇਨ ਦਾ ਐਂਡ ਆਫ ਦਾ ਡੇ ਮਨੀ ਵੱਡਾ ਫੈਕਟਰ ਹੁੰਦਾ ਜਿਹੜਾ ਪੈਸਾ ਸੁੱਟਦਾ। ਸੋ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਬਈ ਕਿਸ ਲੈਵਲ ਦੇ ਉੱਤੇ ਇਹ ਜਿਹੜੀ ਜਿਹੜੇ ਇਹਨਾਂ ਦੇ ਏਜੰਸੀਆਂ ਦੇ ਕੰਮ ਕਰਨ ਦਾ ਢੰਗ ਹੈ ਕੀ ਹੈ। ਹੁਣ ਅਸੀਂ ਬਾਹਰ ਬੈਠੇ ਕੋਈ ਸਾਡੇ ਕੋਲ ਆਪਣੇ ਸਾਧਨ ਤਾਂ ਨਹੀਂ ਨੇ ਕਿ ਵੀ ਅਸੀਂ ਹਕੂਮਤੀ ਭਾਰਤੀ ਨਿਜ਼ਾਮ ਜਾਂ ਉਹਨਾਂ ਦੇ ਇੰਟੈਲੀਜੈਂਸ ਨੈਟਵਰਕ 'ਚ ਵੜ ਕੇ ਪਤਾ ਕਰੀਏ ਕਿ ਭਈ ਉਹ ਕੀ ਕਰਦੇ ਨੇ ਕੀ ਨੇ। ਕੋਈ ਤੁਸੀਂ ਜਦੋਂ ਅਰਾਊਂਡ ਉਹਨਾਂ ਦੀ ਐਕਟੀਵਿਟੀ ਦੇਖਦੇ ਹੋ ਤਾਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਵੀ ਖਬਰਾਂ ਪਲਾਂਟ ਕਿਵੇਂ ਕੀਤੀਆਂ ਜਾਂਦੀਆਂ, ਪਲਾਂਟ ਕਰਨ ਤੋਂ ਬਾਅਦ ਉਹਦਾ ਥਰੈਡ ਕਿੱਥੋਂ ਚੁੱਕਿਆ ਜਾਂਦਾ, ਉਹਨੂੰ ਫਿਰ ਕਿਵੇਂ ਪ੍ਰਮੋਟ ਕੀਤਾ ਜਾਂਦਾ। ਹੁਣ ਮੈਂ ਹਾਲਾਂ ਇਸ ਦਾ ਨਾਮ ਪਹਿਲੀ ਵਾਰ ਹੀ ਜੈਨੀਫਰ ਜ਼ਿੰਗ ਜਿਹੜੀ ਨਿਊਯਾਰਕ ਦੀ, ਜਿਹਦੇ ਬਾਰੇ ਜਦੋਂ ਤੁਸੀਂ ਗੂਗਲ ਕਰਦੇ ਹੋ ਤਾਂ ਹੁੰਦਾ ਹੈ ਕਿ ਜੀ ਇਹ 5 facts about blogger who alleged China behind ਹਰਦੀਪ ਨਿੱਜਰ's killing। ਹੁਣ ਜਦੋਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ 18 ਜੂਨ 2023 ਨੂੰ, ਉਦੋਂ ਜ਼ਾਹਰ ਹੈ ਕਿ ਵੀ ਉਸ ਦਾ ਤਾਂ ਖੁਦ ਹੀ ਚਾਈਨੀਜ਼ ਜਿਹੜਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ 3 ਮਹੀਨੇ ਬਾਅਦ ਉਸ ਨੂੰ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇੰਡੀਅਨ ਏਜੰਸੀਆਂ ਦਾ ਕਾਰਾ ਦੱਸਿਆ। ਹਾਲਾਂਕਿ ਇੰਡੀਅਨ ਏਜੰਸੀਆਂ ਨੇ ਸਿੱਧੇ ਤੌਰ ਤੇ ਕਿਸੇ ਹੋਰ ਦਾ ਉਹਨੂੰ ਗੈਂਗਸਟਰ ਵਾਰਫੇਅਰ ਉਸ ਤੋਂ ਪਹਿਲਾਂ ਸੀ ਜੀ ਆਪਸੀ ਇਹ ਤੇ ਉਹਨਾਂ ਨੇ ਉਹਨੂੰ ਇੱਕ ਉਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਲੇਕਿਨ ਉਸ ਪੀਰੀਅਡ 'ਚ ਵੀ ਇਹ ਜਿਹੜੀ ਬਲੌਗਰ ਜੈਨੀਫਰ ਜ਼ੋਂਗ ਹੈ ਇਹਨੇ ਇਹ ਪਲਾਂਟ ਕੀਤੀ ਸਟੋਰੀ, ਆਪਣੇ ਬਲੌਗ ਕੀਤਾ ਕਿ ਵੀ ਹਰਦੀਪ ਸਿੰਘ ਨਿੱਜਰ ਦਾ ਮਰਡਰ ਚਾਈਨਾ ਕਮਿਊਨਿਸਟ ਪਾਰਟੀ ਨੇ ਕਰਾਇਆ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਜੈਨੀਫਰ ਜ਼ਿੰਗ ਹੈਜ਼ ਆਲਸੋ ਅਲੈਜਡ that China's purpose was to frame India creating discord between India and the West। ਕਿ ਜੀ ਇਹ ਮਰਡਰ ਚਾਈਨੀਜ਼ ਕਮਿਊਨਿਸਟ ਪਾਰਟੀ ਨੇ ਕਰਾਇਆ ਤਾਂ ਕਿ ਉਹਨੂੰ CCP ਕਹਿੰਦੇ, ਚਾਈਨੀਜ਼ ਕਮਿਊਨਿਸਟ ਪਾਰਟੀ ਨੂੰ, ਤਾਂ ਕਿ ਜਿਹੜਾ ਇੰਡੀਆ ਦੇ ਸੰਬੰਧ ਜਿਹੜੇ ਵੈਸਟਰਨ ਮੁਲਕ ਨੇ ਖਾਸ ਤੌਰ 'ਤੇ ਅਮਰੀਕਾ ਕੈਨੇਡਾ ਉਹਦੇ ਦੇ ਖਿਲਾਫ ਉਹਨਾਂ ਨੇ ਕਿਹਾ ਕਿ China's purpose was to frame India, creating discord between India and the West,
She also said it was part of CCP's plan, Chinese Communist Party, to disrupt the world in line with Xi Jinping's military strategy regarding Taiwan. कि destabilize करो ते इधर उधर करो और ਇਹਦੇ ਬਾਰੇ ਉਹਨਾਂ ਨੇ ਇਹ ਕਿਹਾ ਜੀ ਇਹ ਜਿਹੜੀ ਹੈ ਫ੍ਰੀਲੈਂਸਰ ਹੈ, ਮੈਂਬਰ ਆਫ ਇੰਟਰਨੈਸ਼ਨਲ ਪ੍ਰੈਸ ਐਸੋਸੀਏਸ਼ਨ ਹੈ ਔਰ ਇਹਦੀ ਇਨਫੋਰਮੇਸ਼ਨ ਫਸਟ ਹੈਂਡ ਹੁੰਦੀ ਹੈ, ਯੂਨੀਕ ਇਨਸਾਈਟ ਹੈ ਚਾਈਨੀਜ਼ ਕਮਿਊਨਿਸਟ ਪਾਰਟੀ। ਇਹ ਜਿਹੜੀ ਹੈ ਇਨਕਨਵੀਨੀਐਂਟ ਟਰੂਥਸ ਦੇ ਥੱਲੇ ਬਲੌਗ ਆਪਣਾ ਰਨ ਕਰਦੀ ਹੈ। ਇਹ ਰਿਸਰਚਰ ਰਹੀ ਹੈ ਡਿਵੈਲਪਮੈਂਟ ਰਿਸਰਚ ਸੈਂਟਰ ਸਟੇਟ ਕਾਉਂਸਲ ਚਾਈਨਾ ਦੀ ਔਰ ਇਹ ਜਿਹੜਾ ਉਹਦਾ ਬਲੌਗ ਹੁੰਦਾ ਆਥੈਂਟਿਕ ਫਾਸਟੈਸਟ ਅਨਸੈਂਸਰਡ ਇਹ ਉਹ ਔਰ ਇਹਨੂੰ ਜਿਹੜੀ ਹੈ ਉਹ ਅਵਾਰਡ ਵਿਨਿੰਗ ਡਾਕੂਮੈਂਟਰੀ ਫ੍ਰੀ ਚਾਈਨਾ ਦਾ ਕਰੇਜ ਟੂ ਬਿਲੀਵ ਇਸ ਦੇ ਉੱਤੇ ਅਵਾਰਡ ਵੀ ਮਿਲਿਆ ਹੋਇਆ। ਹੁਣ ਮੈਂ ਇਹ ਜਿਹੜਾ ਹਰਦੀਪ ਸਿੰਘ ਨਿੱਜਰ ਦੇ ਬਾਰੇ ਉਹਦਾ ਇਹ ਕਹਿਣਾ ਹੈ ਮੈਂ ਨਹੀਂ ਸੀ ਦੇਖਿਆ, ਪਰ ਅੱਜ ਜਿਹੜੀ ਉਹਦੀ ਸਟੋਰੀ ਨੂੰ ਇੰਡੀਅਨ ਮੀਡੀਆ ਨੇ ਬਹੁਤ ਪ੍ਰਮੋਟ ਕੀਤਾ ਹੈ। ਹਰਦੀਪ ਨਿੱਜਰ ਰੋ ਫਿਗਰ ਕਲੇਮਸ ਚਾਈਨੀਜ਼ ਮਿਲਟਰੀ ਆਫਿਸਰ ਪੋਸਟਡ ਐਜ਼ waitress to spy on Elon Musk during Trump banquet। ਕਿ ਜਦੋਂ ਹੁਣ ਪ੍ਰੈਜ਼ੀਡੈਂਟ ਟਰੰਪ ਗਏ ਨੇ ਚਾਈਨਾ ਦੇ 2-3 ਰੋਜ਼ਾ ਦੌਰੇ ਦੇ ਉੱਤੇ ਆਪਣੇ ਨਾਲ ਉਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਾਰਪੋਰੇਟ ਹੈਡ ਇਨਕਲੂਡਿੰਗ ਐਲਨ ਮਸਕ ਜਿਹੜਾ ਜਿਹਦੀ ਟੈਸਲਾ ਔਰ ਦੂਜੇ ਤੀਜੇ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਉਹਨੂੰ ਵੀ ਲੈ ਕੇ ਗਏ। ਹੁਣ ਇਹ ਮਾਈ ਜੈਨੀਫਰ ਇਹ ਕਹਿ ਰਹੀ ਹੈ ਕਿ ਜਿਹੜੀ ਬੀਬੀ ਐਜ਼ ਏ ਵੇਟਰੈਸ ਐਲਨ ਮਸਕ ਦੇ ਟੇਬਲ ਦੇ ਉੱਤੇ ਸਰਵ ਕਰ ਰਹੀ ਸੀ ਉਹ ਕੋਈ ਆਰਡੀਨਰੀ ਨਹੀਂ ਸੀ, ਉਹ ਚਾਈਨਾ ਦੀ ਜਿਹੜੀ ਹੈ ਚੈਂਗ ਨਾਂ ਦੀ ਐਕਟਿਵ ਡਿਊਟੀ ਚਾਈਨੀਜ਼ ਮਿਲਟਰੀ ਆਫਿਸਰ। ਜ਼ਾਹਰ ਹੈ ਇੰਟੈਲੀਜੈਂਸ ਨਾਲ ਜੋੜਨ ਦੀ ਗੱਲ ਕਿ ਵੀ ਜਿਵੇਂ ਉਹ ਚਾਈਨੀਜ਼ ਇੰਟੈਲੀਜੈਂਸ ਦੇ ਲਈ ਮਿਲਟਰੀ ਇੰਟੈਲੀਜੈਂਸ ਲਈ ਕੰਮ ਕਰਨ ਵਾਲੀ ਲੇਡੀ ਸੀ ਔਰ ਉਸਨੇ ਇਸ ਦੇ ਉੱਤੇ ਵੱਡੀ ਕਹਾਣੀ ਕੀਤੀ ਹੈ ਕਿ ਜੀ ਜ਼ੈਂਗ ਕਲੇਮਡ ਫੋਟੋਗ੍ਰਾਫਸ ਆਫ ਦਾ ਸੇਮ ਵੂਮਨ in military uniform were circulating widely on Chinese social media और ये चैंग है एलीट बटालियन कमांडर जिन्हें ਜਿਹੜਾ ऑपरेशनल मैनुअल फॉर चाइनाज मिलिट्री सैरेमनी इस ਨੂੰ भी उन्हें लिखा है और ये ਜਿਹੜੀ है उन्हें ਕਿਹਾ जी ये ਜਿਹੜੀ ਜ਼ੈਂਗ है she might be carrying a gun or something concealed beneath her dress during the event ਕਿ ਵੀ ਉਹਨੇ ਆਪਣੇ ਪਹਿਰਾਵੇ ਦੇ ਥੱਲੇ ਗਨ ਵੀ ਲੁਕੋਈ ਹੋ ਸਕਦੀ ਹੈ। ਔਰ ਹੁਣ ਕੋਈ ਸਾਧਨ ਨਹੀਂ ਕੋਈ, ਲੇਕਿਨ ਇੱਕ ਨਿਊਯਾਰਕ 'ਚ ਅਸੀਂ ਵੀ ਬੈਠੇ ਹਾਂ ਹੋਰ ਵੀ ਹੈ। ਹੁਣ ਇੰਡੀਆ ਦੇ ਮੀਡੀਆ ਨੂੰ ਐਸਾ ਇਸ ਜੈਨੀਫਰ ਜ਼ੈਂਗ 'ਚ ਕੀ ਹੈ ਕਿ ਜੀ ਜੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਨੂੰ ਕਮਿਊਨਿਸਟਾਂ ਦੇ ਖਾਤੇ 'ਚ ਪਾਇਆ ਤੇ ਉਹਨਾਂ ਨੇ ਵੱਡੀ ਸਟੋਰੀ ਬਣਾ ਕੇ ਪੇਸ਼ ਕੀਤਾ ਕਿ ਜੀ ਦੇਖੋ ਇਹ ਤਾਂ ਇਹੀ ਕੰਮ ਹੈ। ਫਿਰ ਜਿਹੜਾ ਉਹਦੇ 'ਚ ਉਹਨੇ ਕਿਹਾ ਕਿ ਵੀ ਇਸੇ ਸਟੋਰੀ 'ਚ ਅਗੇਨ ਇੰਡੀਅਨ ਮੀਡੀਆ ਰਿਮਾਈਂਡ ਕਰਾ ਰਿਹਾ ਕਿ Zhang is known for making allegation against Beijing's intelligence and political operations. In 2023, she had claimed that Chinese Communist Party orchestrated Niger's killing with the aim of creating diplomatic friction between India and Western nation, an assertion that was never substantiated publicly. सबूत ਤਾਂ ਕੀ ਦੇਣੇ ਨੇ ਪਰ ਇਹ ਜਿਹੜੇ ਨੇ ਇਹ ਸਾਰੇ ਚੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਹ ਪਲਾਂਟ ਹੈ ਕਿਉਂਕਿ ਇਹ ਜ਼ਰੂਰੀ ਹੈ ਇਸ ਪਾਰਟ ਨੂੰ ਐਕਸਪੋਜ਼ ਕਰਨਾ ਵੀ ਕਿ ਭਾਈ ਇਹ ਜਿਹੜਾ ਇੰਡੀਆ ਵੱਲੋਂ ਇਸ ਲੈਵਲ ਦੀ ਜਿਹੜੀ ਗਪੌੜ ਸੰਖ ਵਾਲਿਆਂ ਨੂੰ ਪ੍ਰਮੋਟ ਕਰਨਾ ਇਹ ਪਾਰਟ ਹੈ। ਹੁਣ ਚਾਈਨੀਜ਼ ਮੂਲ ਦੀ ਹੈ, ਸ਼ਕਲੋਂ ਵੀ ਚੀਨਣ ਹੈ ਔਰ ਅੱਧ ਪਚੱਧ ਜਿਹੜਾ ਉਹ ਪੈਸੇ ਪੂਸੇ ਵੀ ਦਿੰਦੇ ਹੋਣੇ ਨੇ ਉਹਨੂੰ ਔਰ ਉਹਨੂੰ ਪ੍ਰਮੋਟ ਵੀ ਕਰ ਰਹੇ ਨੇ। ਲੇਕਿਨ ਇਹ ਮੇਰੇ ਲਈ ਵੀ ਨਵੀਂ ਖਬਰ ਸੀ ਕਿ ਵੀ ਈਵਨ ਇਸ ਬਲੌਗਰ ਨੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਜਿਹੜਾ ਚਾਈਨੀਜ਼ ਕਮਿਊਨਿਸਟ ਪਾਰਟੀ ਦੇ ਖਾਤੇ 'ਚ ਪਾਇਆ ਸੀ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।